ਭਾਰਤ ਦੇ ਵਿੱਚ ਜਿਹੜੀ ਮੱਝ ਹੈ ਯਾਨੀ ਗਾਏ ਜਿਹੜੀ ਹੈਗੀ ਉਹ ਸਿਰਫ ਜਾਨਵਰ ਨਹੀਂ ਹੈਗੀ ਬਲਕਿ ਇਹ ਇੱਕ ਰਿਆਸਤੀ ਸ਼ਨਾਖਤ ਬਣ ਚੁੱਕੀ ਹੈ। ਇੱਕ ਐਸਾ ਬਿਆਨੀਆ ਜਿਹਦੇ ਨਾਲ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜਾ ਬੰਦਾ ਮਹਿਫੂਜ਼ ਹੈ ਔਰ ਕਿਹੜਾ ਬੰਦਾ ਹੈਗਾ ਨਿਸ਼ਾਨੇ ਦੇ ਉੱਤੇ। ਅਗਰ ਕੋਈ ਮੁਸਲਮਾਨ ਮੱਝ ਲੈ ਕੇ ਜਾਂਦਾ ਪਿਆ ਹੈ, ਉਹ ਚਾਹੇ ਜ਼ਿੰਦਾ ਹੈ ਚਾਹੇ ਬਿਮਾਰ ਹੈ ਜਾਂ ਕੁਝ ਵੀ ਹੈ, ਉਹਦੇ ਰਾਹ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਹਜੂਮ ਇਕੱਠਾ ਹੋ ਜਾਂਦਾ ਹੈ, ਮੋਬਾਈਲ ਕੱਢ ਲੈਂਦੇ ਨੇ, ਨਾਰੇ ਲੱਗਦੇ ਨੇ ਔਰ ਫਿਰ ਵਹੀ ਪੁਰਾਣਾ ਅੰਜਾਮ ਤਸ਼ੱਦਦ ਕਰਨਾ, ਤਜ਼ਲੀਲ ਕਰਨਾ ਔਰ ਕਦੀ-ਕਦੀ ਮੌਤ। ਮੈਂ ਵੀਡੀਓ ਵੇਖੀ ਸੀ, ਇੱਕ ਨੌਜਵਾਨ ਨੂੰ ਖੰਭੇ ਨਾਲ ਬਣ ਕੇ ਮਾਰਦੇ ਪਏ ਸੀ। ਹਾਲੀਆ ਦਿਨਾਂ ਦੇ ਵਿੱਚ ਇੱਕ ਵੀਡੀਓ ਸਰਕੂਲੇਟ ਕਰਦੀ ਪਈ ਹੈ। ਉਸ ਵੀਡੀਓ ਦੇ ਵਿੱਚ ਮੱਝ ਦਾ ਗੋਸ਼ਤ ਕੱਟਦੇ ਹੋਏ ਤੁਹਾਨੂੰ ਬਕਾਇਦਾ ਹਿੰਦੂ ਨਜ਼ਰ ਆਣਗੇ। ਭਾਰਤ ਕਦੀ ਵੀ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ। ਇਹ ਪਤਾ ਨਹੀਂ ਕਿਹੜੇ ਮਜ਼ਹਬ ਦੇ ਨਜ਼ਰੀਏ ਦੇ ਉੱਤੇ ਚੱਲਦੇ ਪਏ। ਅਗਰ ਉਹੀ ਕੰਮ ਕੋਈ ਮੁਸਲਮਾਨ ਕਰੇ ਤਾਂ ਉਹਨੂੰ ਮਜ਼ਹਬ ਦੇ ਨਾਮ ਦੇ ਉੱਤੇ ਨਿਸ਼ਾਨਾ ਬਣਾ ਦਿੰਦੇ ਆ। ਔਰ ਦੂਜੇ ਪਾਸੇ ਇਹਨਾਂ ਦੇ ਮਜ਼ਹਬ ਦੇ ਵਿੱਚ ਹੀ ਬਹੁਤ ਸਾਰੇ ਲੋਕ ਜਿਨ੍ਹਾਂ ਉਹ ਗਾਏ ਦਾ ਗੋਸ਼ਤ ਕੱਟਦੇ ਵੀ ਨਜ਼ਰ ਆਉਂਦੇ ਨੇ ਔਰ ਬਕਾਇਦਾ ਖਾਂਦੇ ਵੀ ਨਜ਼ਰ ਆਉਂਦੇ ਨੇ। ਹੁਣ ਉਹਨਾਂ ਨੂੰ ਆਰਐਸਐਸ ਦੇ ਗੁੰਡਿਆਂ ਨੇ ਕੁਝ ਵੀ ਨਹੀਂ ਕਹਿਣਾ, ਕਿਉਂਕਿ ਆਰਐਸਐਸ ਜਿਹੜੀ ਹੈ ਨਾ ਉਹ ਖੁਦ ਮੱਝ ਦਾ ਗੋਸ਼ਤ ਖਾਂਦੀ ਹੈ, ਜਿਹੜੇ ਸਿਰਫ ਇਹ ਬੁਨਿਆਦੀ ਇਨਸਾਨੀ ਹਕੂਕ ਨੇ। ਅਗਰ ਸਿਰਫ ਔਰ ਸਿਰਫ ਉਹਨਾਂ ਦੀ ਗੱਲ ਕਰੀਏ ਤੇ ਭਾਰਤ ਤਾਂ ਉਹਨਾਂ ਦੀ ਵੀ ਪਾਸਦਾਰੀ ਨਹੀਂ ਕਰਦਾ।